इंटरपोल ਵੱਲੋਂ ਪੁਰਤਗਾਲ 'ਚ गिरफ्तार ਕੀਤੇ ਗਏ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਰੋਕਣ ਲਈ ਅੱਜ ਟ੍ਰਾਈ ਸਟੇਟ ਦੀਆਂ ਸਿੱਖ ਜਥੇਬੰਦੀਆਂ ਦਾ ਇੱਕ ਡੈਲੀਗੇਸ਼ਨ ਨਿਊਯਾਰਕ ਸਥਿਤ ਪੋਰਚੁਗਲ ਕੌਂਸੂਲੇਟ ਜਨਰਲ ਮੈਨੂਏਲਾ ਬਾਇਰੋਜ਼ ਨੂੰ ਮਿਲਿਆ ਅਤੇ ਉਹਨਾਂ ਨੂੰ ਇੱਕ ਮੈਮੋਰੈਂਡਮ ਸੌਂਪਿਆ ਗਿਆ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਅਵਤਾਰ ਸਿੰਘ ਪੰਨੂ ਅਤੇ ਅਕਾਲੀ ਦਲ ਅੰਮ੍ਰਿਤਸਰ USA ਦੇ ਪ੍ਰਧਾਨ ਸੁਰਜੀਤ ਸਿੰਘ ਕੁਲਾਰ ਇਸ ਡੈਲੀਗੇਸ਼ਨ ਦਾ ਹਿੱਸਾ ਸਨ। इस मैमोरेंडम विच मंग कीती गई कि पोर्चुगल दी सरकार भाई परमजीत सिंह पम्मा नूं UK वल्लों दिते गए रिफ्यूजी स्टेटस नूं मानता दिंदियां भारत सरकार वल्लों उन्हां दी एक्सट्रैडिशन दी कीती जा रही मंग नूं डिनाई करे अते भाई परमजीत सिंह पम्मा नूं वापस इंग्लैंड भेजिया जावे जिथे उन्हां नूं राजसी शरण मिली हुई है। मैमोरेंडम सौंपण तो बाद डॉक्टर अमरजीत सिंह ने कहा कि पोर्चुगल कौंसलेट जनरल नाल अपनी गलबात च उन्हां भारत विच घट गिणतियां दे घाण बारे चर्चा की, जिस दे जवाब विच कौंसलेट जनरल ने सिख कौम नाल हमदर्दी जाहिर की अते उन्हां ने सानू हां पक्षी जवाब दिता। और मैं समझदा भी जिस मिशन लई अज असीं इत्थे आए वो सतगुरु दी किरपा नाल अकंपलिश होया। जिथे तुसीं बाहर प्रोटेस्ट दे नाल अपनी आवाज़ बुलंद कीती उत्थे सानू अंदर लगभग सवा घंटा उन्हां दी कौंसलर बीबी दे नाल गलबात दा मौका मिलिया। और मैं समझदा भी जिन्नी पैशनेट हीयरिंग कौंसलेट ने दिती और विच उन्हें कमेंट भी किए, कुछ उन्हें कहा भी ये मेरे पर्सनल व्यू ने, उस तो ज़ाहिर सी कि वो अंदर तक पिघल गई सी कि साडी हालत की है। मैं जिहड़ी है शुरुआत गलबात इस गल तो की कि भी चंगा हुंदा है कि जे कोई गोवा दा क्रिश्चियन मेरे नाल हुंदा, क्योंकि तुहाडे चों भी बहुत सारिਆਂ ਨੂੰ शायद ना पता होए कि गोवा जिहड़ी अज भारत दी स्टेट है 1961 तक के पुर्तगाल दे थल्ले सी ते भारती फौज ने उत्थे बड़े जबर दे नाल जुल्म दे नाल गोवा ते कब्जा कीता सी। उदों गोवा दे विच ईसाइयां दी बहुत गिणती सी और हुण 50 साल बाद उन्हां ने ईसाइयां दी पॉपुलेशन 40% कर दित्ती है और हुण इस वेले गोवा दा जिहड़ा चीफ मिनिस्टर है वो BJP दा हिंदू है। सो मैनूं ये पता सी भी ये इन्हां दी दुख दी रग है और जे माइनॉरिटी दी गल करनी है ते गोवा नूं ही मैं कोट करके उन्हां नूं कहा, मैं कहा जी जे ਤੁਹਾਡੀਆਂ ਅਦਾਲਤਾਂ ਨੇ ਸਾਡੇ ਵੀਰ ਨੂੰ ਨਾ ਛੱਡਿਆ ਤੇ ਅਸੀਂ ਗੋਆ ਦੇ ਕ੍ਰਿਸਚੀਅਨ ਲਿਆ ਕੇ ਉੱਥੇ ਖੜੇ ਕਰਾਂਗੇ ਵਿਟਨੈਸ ਸਟੈਂਡ ਦੇ ਉੱਤੇ, ਇਹ ਦੱਸਣ ਦੇ ਲਈ ਕਿ ਉੱਥੇ ਮਾਈਨੋਰਟੀਜ਼ ਕਿਵੇਂ ਸਫਰ ਕਰ ਰਹੀਆਂ। 5 ਸਦੀਆਂ ਦਾ ਮੈਂ ਕੇਸ ਬਿਲਡ ਕੀਤਾ ਵੀ ਸਾਡਾ ਸਿੱਖ ਧਰਮ ਉਹੀ ਧਰਮ ਹੈ ਕਿ ਜਦੋਂ ਤੁਹਾਡਾ ਪੁਰਤਗਾਲ ਦਾ ਵਾਸਕੋ ਡੀ ਗਾਮਾ 1492 ਦੇ ਵਿੱਚ ਕੈਲੀਕਟ ਤੋਂ ਹੋ ਕੇ ਗੋਆ ਪਹੁੰਚਿਆ ਸੀ ਤੇ 1469 ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ। ਸਾਡੀਆਂ ਕੀ ਵੈਲਿਊਜ਼ ਨੇ ਔਰ ਅਸੀਂ 47 ਤੋਂ ਕਿਵੇਂ ਸਫ਼ਰ ਕੀਤਾ ਹੈ, ਉਹਨੇ ਪ੍ਰੋਪਰ ਨੋਟਸ ਲਏ, ਪ੍ਰੋਪਰਲੀ ਉਹਨੇ ਇੱਕ ਸਵਾਲ ਜਿਹੜਾ ਹਰ ਥਾਂ ਰੁਕ ਕੇ ਵੀ ਪੁੱਛਿਆ ਔਰ ਇਵੈਂਚੁਅਲੀ ਅਸੀਂ ਮੈਮੋਰੈਂਡਮ ਜਿਹਦੇ 'ਚ ਭਾਈ ਸੁਰਜੀਤ ਸਿੰਘ ਕੁਲਾਰ, ਭਾਈ ਅਵਤਾਰ ਸਿੰਘ ਪੰਨੂ ਔਰ ਅਸੀਂ ਤਿੰਨਾਂ ਨੇ ਉਹਨਾਂ ਨੂੰ ਹੈਂਡਓਵਰ ਕੀਤਾ। ਹਾਲਾਂ ਇਹਨਾਂ ਦੇ ਐਮਬੈਸੀਜ਼ ਦੇ ਵਿੱਚ ਬਹੁਤਾ ਅਲਾਓ ਨਹੀਂ ਕਰਦੇ ਪਿਕਚਰਸ, ਪਰ ਉਹ ਸਾਰੀ ਗੱਲਬਾਤ ਦਾ ਹੀ ਪ੍ਰਭਾਵ ਸੀ ਕਿ ਉਹਨਾਂ ਨੇ ਸਾਨੂੰ ਇੱਕ ਪਿਕਚਰ ਵੀ ਮੈਮੋਰੈਂਡਮ ਹੈਂਡਓਵਰ ਕਰਦਿਆਂ ਦੀ ਲੈ ਲੈਣ ਦਿੱਤੀ। ਔਰ ਇਹਦੇ ਨਾਲ ਮੈਂ ਸਮਝਦਾ ਵੀ ਜਿਹੜੇ ਉਹਨਾਂ ਦੇ ਕਨਕਲੂਡਿੰਗ ਸ਼ਬਦ ਸੀ ਕਿ ਵੀ ਇੱਕ ਦਿਨ ਆਏਗਾ ਦੁਨੀਆ ਦੇ ਵਿੱਚ ਟੋਲਰੈਂਸ ਵੀ ਹੋਏਗੀ। ਔਰ ਪੁਰਤਗਾਲ 'ਚ ਉਹਨਾਂ ਨੇ ਜਿਵੇਂ ਕਿਹਾ, ਉਹਨਾਂ ਨੇ ਕਿਹਾ ਜੀ ਇਸ ਇਸ਼ੂ ਦੇ ਉੱਤੇ ਉਹਨਾਂ ਨੂੰ ਅਸੀਂ ਦੱਸਿਆ ਵੀ ਕਿਵੇਂ ਗੁਰਪਤਵੰਤ ਸਿੰਘ ਪੰਨੂ ਔਰ ਜਿਹੜੇ ਇੰਗਲੈਂਡ ਤੋਂ ਅਮਰਜੀਤ ਸਿੰਘ ਪੱਚੂ ਵਕੀਲ ਨੇ ਜਿਨ੍ਹਾਂ ਨੇ 2000 ਦੇ ਵਿੱਚ ਉਹਨਾਂ ਦਾ ਅਸਾਈਲਮ ਕੇਸ ਜਿੱਤਿਆ ਔਰ ਜਿਹੜਾ ਮਸ਼ਹੂਰ ਪੁਰਤਗਾਲ ਦਾ ਵਕੀਲ ਹੈ, ਤਿੰਨਾਂ ਦੀ ਲੀਗਲ ਟੀਮ ਹੈ, ਉਹਨੇ ਜਾਣਨਾ ਚਾਹਿਆ ਵੀ ਨਾਂ ਕੀ ਹੈ ਪੁਰਤਗਾਲ ਦੇ ਵਕੀਲ ਦਾ। ਸਰਦਾਰ ਅਵਤਾਰ ਸਿੰਘ ਪੰਨੂ ਹੋਰਾਂ ਨੇ ਫੌਰਨ ਕਾਲ ਕਰਕੇ ਉਹ ਵੇਰਵਾ ਦਿੱਤਾ ਹੈ। ਅਸੀਂ ਕਿਹਾ ਜੀ ਅਸੀਂ ਲੀਗਲ ਫਾਈਟ ਵੀ ਲੜ ਰਹੇ ਹਾਂ ਪਰ ਇਹ ਇੱਕ ਪੋਲੀਟੀਕਲ ਇਸ਼ੂ ਹੈ ਔਰ ਜੇ ਪੁਰਤਗਾਲ ਦੀ ਸਰਕਾਰ ਇਸ ਗੱਲ ਨੂੰ ਨਹੀਂ ਸਮਝੇਗੀ ਫਿਰ ਇਵੈਂਚੁਅਲੀ ਹਿਸਟਰੀ ਦੇ ਵਿੱਚ ਜੋ ਘੱਟ ਗਿਣਤੀਆਂ ਦੇ ਨਾਲ ਹੁੰਦਾ ਉਹਦੇ ਕਰਵਾਉਣ ਦੇ ਵਿੱਚ ਉਹਨਾਂ ਦਾ ਵੀ ਨਾਂ ਹੋਏਗਾ। ਉਹਨੇ ਸਾਨੂੰ ਅਸ਼ੋਰ ਕੀਤਾ, ਉਹਨੇ ਕਿਹਾ ਵੀ ਇਹ ਸਟੋਰੀਜ਼ ਲੋਕਲ ਮੀਡੀਆ 'ਚ ਵੀ ਆਈ ਹੈ ਔਰ ਸਿੰਪੈਥੈਟਿਕ ਓਵਰਆਲ, ਕਿਉਂਕਿ ਡਿਪਲੋਮੈਟ ਨੇ ਤੇ ਡਿਪਲੋਮੈਟ ਨੇ ਕਦੇ ਡਿਪਲੋਮੈਟ ਬਾਰੇ ਇੱਕ ਕੋਟ ਹੁੰਦੀ ਹੈ ਕਿ ਇਫ ਏ ਡਿਪਲੋਮੈਟ ਸੇਜ਼ ਯੈਸ ਹੀ ਮੀਨਸ ਪਰਹੈਪਸ, ਇਫ ਹੀ ਸੇਜ਼ ਪਰਹੈਪਸ ਹੀ ਮੀਨਸ ਨੋ, ਇਫ ਹੀ ਸੇਜ਼ ਨੋ ਹੀ ਇਜ਼ ਏ ਨੋ ਡਿਪਲੋਮੈਟ। ਸੋ ਇਹ ਕਦੇ ਯਸ ਨੋ ਨਹੀਂ ਕਹਿੰਦੇ, ਤੁਸੀਂ ਪਰਹੈਪਸ ਤੇ ਯਸ ਚੋਂ ਹੀ ਅੰਦਾਜ਼ਾ ਲਾਉਂਦੇ ਹੋ। ਪਰ ਕੁੱਲ ਮਿਲਾ ਕੇ ਬਾਡੀ ਲੈਂਗੁਏਜ ਉਹਨਾਂ ਦਾ ਓਵਰਆਲ ਜਿਹੜਾ ਹੁੰਗਾਰਾ ਸੀ ਬਹੁਤ ਪੋਜ਼ਿਟਿਵ ਸੀ। ਸੋ ਅਸੀਂ ਉਹਨਾਂ ਨੂੰ ਦੱਸਿਆ ਵੀ ਅੱਜ ਸੈਨ ਫਰਾਂਸਿਸਕੋ 'ਚ ਵੀ ਸਾਡਾ ਡੈਲੀਗੇਸ਼ਨ ਮਿਲ ਰਿਹਾ ਹੈ
ਔਰ ਵਾਸ਼ਿੰਗਟਨ ਡੀਸੀ 'ਚ ਵੀ ਮਿਲ ਰਿਹਾ ਹੈ। ਆਲਰੇਡੀ ਅਸੀਂ ਲਿਸਬਨ ਦੀ ਪਾਰਲੀਮੈਂਟ ਦੇ ਬਾਹਰ ਸਿਟ ਇਨ ਕੀਤਾ ਹੈ। ਇਟਲੀ ਯੂਰਪ ਭਰ 'ਚ ਹੈ ਔਰ ਉਹਨੇ ਕਿਹਾ ਵੀ ਦਿਸ ਇਜ਼ ਦਾ ਰਾਈਟ ਵੇ ਟੂ ਡੂ, ਵੀ ਵਟ ਐਵਰ ਯੂ ਆਰ ਡੂਇੰਗ ਇਜ਼ ਦਾ ਰਾਈਟ ਅਪਰੋਚ। ਔਰ ਉਹਨੇ ਬੜੀ ਹੋਪਫੁਲੀ ਇਵੈਂਚੁਅਲੀ ਬੜੀ ਵਾਰਮਲੀ ਜਿਹੜਾ ਹੈ ਸਾਨੂੰ ਸਾਰਿਆਂ ਨੂੰ ਰਿਸੀਵ ਵੀ ਕੀਤਾ ਔਰ ਬਾਅਦ ਦੇ ਵਿੱਚ ਜਿਹੜਾ ਹੈ ਪੋਜ਼ਿਟਿਵ ਕਿਹਾ। ਸੋ ਇਹ ਅੱਜ ਦੀ ਓਵਰਆਲ ਆਊਟਕਮ ਹੈ। ਅਸੀਂ 3 ਵੀਰ ਅੰਦਰ ਕੌਂਸਲ ਦੇ ਗਏ ਸੀ, ਉਹਨਾਂ ਨੇ ਸਾਡੇ ਨਾਲ ਬਹੁਤ ਹੀ ਵਧੀਆ ਗੱਲਬਾਤ ਕੀਤੀ ਔਰ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਮੈਂ ਤੁਹਾਡਾ ਇਹ ਮੈਸੇਜ ਹੁਣੇ ਹੀ ਮੈਂ ਕਨਵੇ ਕਰਾਂਗੀ ਆਪਣੇ ਕੰਟਰੀ ਨੂੰ, ਤੇ ਸਾਨੂੰ ਉਮੀਦ ਆ ਪੂਰੀ ਕਿ ਸਾਡੀ ਅੱਜ ਉਸ ਸਾਰੇ ਵੀਰ ਇੱਥੇ ਆਏ ਆ, ਇਹ ਕੰਮ ਬਹੁਤ ਸਕਸੈਸਫੁਲ ਰਹੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਸੰਗਤਾਂ ਵਿੱਚ ਸਿੱਖ ਕੌਮ ਪ੍ਰਤੀ ਭਾਰਤ ਸਰਕਾਰ ਦੀਆਂ ਨੀਤੀਆਂ ਖਿਲਾਫ ਰੋਸ ਸਾਫ਼ ਦੇਖਣ ਨੂੰ ਮਿਲਿਆ, ਜਿਨ੍ਹਾਂ ਨੇ ਭਾਈ ਪਰਮਜੀਤ ਸਿੰਘ ਪੰਮਾ ਨੂੰ ਵਾਪਸ ਇੰਗਲੈਂਡ ਭੇਜਣ ਦੀ ਮੰਗ ਕੀਤੀ। ਸਿੱਖ ਯੂਥ ਆਫ ਅਮਰੀਕਾ ਦੇ ਆਗੂ ਯਾਦਵਿੰਦਰ ਸਿੰਘ ਨੇ ਯੂਰਪੀਅਨ ਯੂਨੀਅਨ ਦੀਆਂ ਕਨਵੈਨਸ਼ਨਸ ਦਾ ਜ਼ਿਕਰ ਕਰਦਿਆਂ ਪੰਮਾ ਦੀ ਐਕਸਟ੍ਰੈਡੀਸ਼ਨ ਤੇ ਰੋਕ ਲਾਉਂਦਿਆਂ ਉਹਨਾਂ ਨੂੰ ਇੰਗਲੈਂਡ ਭੇਜਣ ਦੀ ਮੰਗ ਕੀਤੀ। ਔਰ ਮੈਮੋਰੈਂਡਮਸ ਦਿੱਤੇ ਨੇ, ਵੱਖ-ਵੱਖ ਗੁਰਦੁਆਰਾ ਸਾਹਿਬਾਨ ਨੇ ਆਪਣੀ ਸੰਗਤ ਵੱਲੋਂ ਪਾ ਕੇ ਰੈਜ਼ੋਲੂਸ਼ਨਸ ਦਿੱਤੇ ਨੇ ਕਿ ਜਿਹੜੇ ਪਰਮਜੀਤ ਸਿੰਘ ਪੰਮਾ ਨੇ, ਜਿਨ੍ਹਾਂ ਨੂੰ ਕਿ ਪੁਰਤਗਾਲ ਗਵਰਨਮੈਂਟ ਨੇ ਅਰੈਸਟ ਕੀਤਾ ਆ ਐਕਸਟ੍ਰਾਡਾਈਟ ਕਰਨ ਵਾਸਤੇ ਇੰਡੀਆ, ਉਹਨਾਂ ਦੀ ਜਿਹੜੀ ਐਕਸਟ੍ਰੈਡੀਸ਼ਨ ਰੋਕੀ ਜਾਵੇ ਬੇਸਡ ਔਨ ਜਿਹੜੇ ਯੂਰਪੀਅਨ ਯੂਨੀਅਨ ਦੇ ਜਿਹੜੇ ਲਾਜ਼ ਨੇ, ਕਨਵੈਨਸ਼ਨਸ ਨੇ, ਕਿਉਂਕਿ ਇੰਡੀਆ ਜਿਹੜਾ ਆ ਉੱਥੇ ਡੈਥ ਪੈਨਲਟੀ ਹੈਗੀ ਆ ਜਾਂ ਹੋਰ ਹਿਊਮਨ ਰਾਈਟ ਵਾਇਓਲੇਸ਼ਨਸ ਜਿਹੜੀਆਂ ਉਹਨਾਂ ਦਾ ਰੈਕਡ ਹੈਗਾ ਆ। ਸੋ ਇਹਨਾਂ ਗੱਲਾਂ ਨੂੰ ਆਧਾਰ ਬਣਾ ਕੇ ਜਿਹੜਾ ਪਰਮਜੀਤ ਸਿੰਘ ਪੰਮਾ ਆ ਉਹਦੀ ਪਲੀ ਵਾਸਤੇ, ਉਹਦੀ ਸਪੋਰਟ ਵਾਸਤੇ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਸਿੱਖ ਨੇ ਟਰਾਈ ਸਟੇਟ ਦੇ, ਉਹਨਾਂ ਨੇ ਰਲ ਕੇ ਇਹ ਹਮਲਾ ਮਾਰਿਆ ਆ। ਔਰ ਮੈਂ ਉਮੀਦ ਕਰਦਾ ਹਾਂ ਕਿ ਜਿਹੜੀ ਪੁਰਤਗਾਲ ਦੀ ਗਵਰਨਮੈਂਟ ਆ ਉਹ ਜਿਹੜੇ ਸਿੱਖਾਂ ਦੀ ਪਲਾਈਟ ਆ ਇਹਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀ ਪਰਮਜੀਤ ਸਿੰਘ ਪੰਮਾ ਨੂੰ ਵਾਪਸ ਆਪਣੇ ਪਰਿਵਾਰ ਦੇ ਕੋਲ ਇੰਗਲੈਂਡ ਦੇ ਵਿੱਚ ਭੇਜਣਗੇ ਤਾਂ ਕਿ ਉਹ ਆਪਣੇ ਪਰਿਵਾਰ ਦੇ ਨਾਲ ਆਪਣਾ ਜਿਹੜਾ ਜੀਵਨ ਆ ਉਹ ਬਤੀਤ ਕਰ ਸਕਣ। ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਕੰਗ ਨੇ ਭਾਰਤ ਸਰਕਾਰ ਤੇ ਸਿੱਖਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਰਨ ਦੀ ਗੱਲ ਕਹੀ। ਜੋ ਕਿ ਇੰਡੀਆ ਗਵਰਨਮੈਂਟ ਵੱਲੋਂ ਜੋ ਉਹਦੇ ਤੇ ਝੂਠੇ ਕੇਸ ਪਾਏ ਜਾ ਰਹੇ ਨੇ, ਜਿਹਦੇ ਵਿੱਚ ਉਹਨਾਂ ਨੂੰ ਉਹ ਇੰਡੀਆ ਲਿਜਾਣਾ ਚਾਹੁੰਦੇ ਨੇ, ਪਰ ਅਸੀਂ ਕੌਂਸਲ ਨੂੰ ਇਹੋ ਬੇਨਤੀ ਕੀਤੀ ਆ ਕਿ ਉਹ ਸਿੰਘ ਨੂੰ ਉੱਥੋਂ ਪੁਰਤਗਾਲ ਤੋਂ ਉਹਨੂੰ ਵਾਪਸ ਇੰਗਲੈਂਡ ਭੇਜਿਆ ਜਾਵੇ ਤਾਂ ਕਿ ਉਹ ਆਪਣੀ ਸਹੀ ਤਰੀਕੇ ਦੇ ਨਾਲ ਆਪਣੀ ਜੋ ਜ਼ਿੰਦਗੀ ਆ ਉਹ ਬਤੀਤ ਕਰ ਰਿਹਾ ਆਪਣੇ ਬੱਚਿਆਂ ਦੇ ਨਾਲ, ਜੋ ਕਿ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਜਿਹੜੀ ਆ ਇੰਡੀਅਨ ਗਵਰਨਮੈਂਟ ਕਰ ਰਹੀ ਆ, ਜੋ ਕਿ ਅਸੀਂ ਇਹਨਾਂ ਸਰਕਾਰਾਂ ਨੂੰ ਬੇਨਤੀ ਕਰਦੇ। ਪਰ ਮੈਂ ਉੱਥੇ ਇੰਗਲੈਂਡ ਦੀ ਸਰਕਾਰ ਨੂੰ ਚੇਚੇ ਤੌਰ ਤੇ ਉਹਨਾਂ ਦੀ ਇਸ ਚੀਜ਼ ਦੀ ਪ੍ਰੇਰਤਾ ਕਰਨੀ ਚਾਹੁੰਦਾ, ਜੋ ਕਿ ਹਾਊਸ ਆਫ ਕਾਮਨ ਦੇ ਵਿੱਚ ਜਿਹੜਾ ਆਪੋਜੀਸ਼ਨ ਦਾ ਲੀਡਰ ਸੀ ਉਹਨੇ ਵੀ ਮੰਗ ਕੀਤੀ ਆ ਕਿ ਇਸ ਸਿੰਘ ਨੂੰ ਜਿਹੜਾ ਵਾਪਸ ਇੰਗਲੈਂਡ ਭੇਜਿਆ ਜਾਵੇ ਤਾਂ ਕਿ ਉਹਦਾ ਜੋ ਰਿਫਿਊਜੀ ਸਟੇਟਸ ਆ ਉਹ ਉੱਥੇ ਬਹਾਲ ਆ ਤੇ ਉਹ ਆਪਣੇ ਬਿਲਕੁਲ ਸ਼ਾਂਤਮਈ ਜੀਵਨ ਦੇ ਵਿੱਚ ਰਹਿ ਰਿਹਾ। ਮੈਂ ਸਮੂਹ ਅੱਜ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਜਾਂ ਵਰਲਡ ਭਰ ਦੇ ਵਿੱਚ ਪੁਰਤਗਾਲ ਅੰਬੈਸੀ ਦੇ ਸਾਹਮਣੇ ਪਹੁੰਚੀਆਂ, ਕਿਉਂਕਿ ਉਹ ਇੱਕ ਰੋਸ ਵਜੋਂ ਇਹੋ ਹੀ ਆ ਕਿ ਉਸ ਨੂੰ ਬਹਾਲ ਕੀਤਾ ਜਾਵੇ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਨਿਊਯਾਰਕ ਤੋਂ ਇਲਾਵਾ ਕੈਨੇਡਾ ਦੇ ਮੌਂਟਰੀਅਲ, ਵਾਸ਼ਿੰਗਟਨ ਡੀਸੀ ਅਤੇ ਕੈਲੀਫੋਰਨੀਆ ਵਿੱਚ ਵੀ ਇਹ ਮੈਮੋਰੈਂਡਮਸ ਦਿੱਤੇ ਗਏ।